ਇਕੋਨਮੀ ਦੇ ਵਿੱਚ ਜੇ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਦੱਸਿਆ ਸੀਗਾ ਵੀ ਲਾਸਟ ਟਾਈਮ ਜੋ ਸਿਚੁਏਸ਼ਨ ਬਣੀ ਸੀਗੀ, ਉਹਦੇ ਵਿੱਚ ਜਿਹੜਾ ਇਹੀ ਕੀਤਾ ਗਿਆ ਸੀਗਾ ਵੀ ਉਹਨਾਂ ਨੇ ਇੰਟਰਸਟ ਰੇਟ ਆ ਉਹਨਾਂ ਨੂੰ ਸਟੇਬਲ ਰੱਖਿਆ ਸੀਗਾ, ਫੈਡ ਦੇ ਜਿਹੜੇ ਚੇਅਰ ਨੇ ਜਰੋਮ ਪਾਵਲ ਉਹਨਾਂ ਦੇ ਦੁਆਰਾ। ਹੁਣ ਇੱਕ ਜਿਹੜੇ ਫੈਡ ਦੇ ਗਵਰਨਰ ਵਾਲਰ ਨੇ, ਕ੍ਰਿਸਟੋਫਰ ਵਾਲਰ, ਉਹਨਾਂ ਨੇ ਕਿਹਾ ਵੀ ਜਿਹੜਾ ਸੈਂਟਰਲ ਬੈਂਕ ਆ ਉਹ ਰੇਟ ਕੱਟ ਆ ਉਹ ਜੁਲਾਈ ਦੇ ਵਿੱਚ ਕਰ ਸਕਦਾ ਆ। ਦੋ ਇੰਟਰਸਟ ਰੇਟ ਕੱਟਸ ਇਸ ਸਾਲ ਦੇ ਵਿੱਚ ਸੋਚੇ ਗਏ ਨੇ ਵੀ ਉਹ ਕਿਤੇ ਜਿਹੜੇ ਉਹ ਜਾ ਸਕਦੇ ਆ। ਜਿਹੜੇ ਜਰੋਮ ਪਾਵਲ ਹੋਣਾ ਨੇ ਬੀਤੇ ਦਿਨਾਂ 'ਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਹਰਜੋਤ ਸਿੰਘ ਜੀ ਉਹਨਾਂ ਨੇ ਇਹੀ ਆਖਿਆ ਸੀਗਾ ਵੀ ਹਾਲ ਦੀ ਘੜੀ ਅਸੀਂ ਜਿਹੜਾ ਆ ਇਸ ਨੂੰ ਸਟੇਬਲ ਰੱਖ ਰਹੇ ਹਾਂ। ਟੈਰਿਫ ਦਾ ਜਿਹੜਾ ਅਸਰ ਆ ਉਹ ਕੰਜ਼ਿਊਮਰ ਦੇ ਉੱਤੇ ਜਿਹੜਾ ਉਹ ਪਵੇਗਾ, ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੇ ਫੈਡ ਦੇ ਗਵਰਨਰ ਵਾਲਰ ਆ, ਉਹਨਾਂ ਨੇ ਇਹ ਕਿਹਾ ਵੀ ਆਪਾਂ ਅਗਲੇ ਮਹੀਨੇ ਦੇ ਵਿੱਚ ਇੰਟਰਸਟ ਰੇਟ ਕੱਟਸ ਜਿਹੜੇ ਉਹ ਕਰ ਸਕਦੇ ਆ। ਸੋ ਇਹ ਦੇਖਣਾ ਹੋਊਗਾ ਵੀ ਕੀ ਸਥਿਤੀ ਬਣਦੀ ਆ। ਇਨਫਲੇਸ਼ਨ 2.5% ਤੋਂ ਉੱਤੇ ਜਾਂ ਉਸਦੇ ਇਰਦ ਗਿਰਦ ਜਿਹੜੀ ਉਹ ਚੱਲ ਰਹੀ ਆ, ਇਹ 2% ਤੇ ਲਿਆਉਣਾ ਜਿਹੜਾ ਉਹ ਚਾਹੁੰਦੇ ਸੀਗੇ, ਪਰ ਅਜੇ ਤੱਕ ਵੀ ਆਪਾਂ ਉੱਥੇ ਜਿਹੜਾ ਉਹ ਨਹੀਂ ਪਹੁੰਚ ਸਕੇ। ਪਰ ਯੂਐਸ ਦੀ ਜਿਹੜੀ ਇਕੋਨਮੀ ਕਾਫੀ ਰਿਜ਼ਿਲੀਅੰਟ ਕਹਿੰਦੇ ਵੀ ਓਵਰਆਲ ਨਿਕਲੀ ਆ, ਤੇ ਇੰਨਾ ਜਿੱਦਾਂ ਅਨੁਮਾਨ ਸੀਗਾ ਰਿਸੈਸ਼ਨ ਦਾ, ਵੋ ਆਇਆ ਨਹੀਂ ਆਇਆ, ਇਹ ਹਰ ਇੱਕ ਦੀ ਆਪੋ ਆਪਣੀ ਵਿਚਾਰਧਾਰਾ ਆ, ਪਰ ਫਿਰ ਵੀ ਹੋਲਡ ਜਿਹੜੀ ਉਹ ਕਰ ਰਹੀ ਆ। ਡੋਨਲਡ ਟਰੰਪ ਜਰੋਮ ਪਾਵਲ ਦੇ ਉੱਤੇ ਜਿਹੜੇ ਉਹ ਵਰੇ ਨੇ, ਉਹਨਾਂ ਨੇ ਇਸ ਚੀਜ਼ ਦਾ ਬੁਰਾ ਮਨਾਇਆ ਵੀ ਜਿਹੜੇ ਸੈਂਟਰਲ ਬੈਂਕ ਨੇ ਇੰਟਰਸਟ ਰੇਟ ਉਸ ਦੇ ਵਿੱਚ ਕਟੌਤੀ ਕਿਉਂ ਨਹੀਂ ਕੀਤੀ। ਚੌਥੀ ਲਗਾਤਾਰ ਮੀਟਿੰਗ ਦੇ ਵਿੱਚ ਇੰਟਰਸਟ ਰੇਟਸ ਜਿਹੜੇ ਉਹ ਸਟੇਬਲ ਰੱਖੇ ਗਏ ਆ। ਜਿੱਦਾਂ ਟਰੰਪ ਬੋਲਦੇ ਹੀ ਆ, ਉਹਨਾਂ ਨੂੰ ਪਤਾ ਹੀ ਆ, ਟੂ ਲੇਟ ਉਹਨਾਂ ਨੂੰ ਕਿਹਾ, ਤੇ ਰੀਅਲ ਡਮੀ ਵੀ ਜਿਹੜਾ ਆ ਉਹਨਾਂ ਨੇ ਜਰੋਮ ਪਾਵਲ ਨੂੰ ਕਹਿ ਦਿੱਤਾ। ਸਟੈਗਫਲੇਸ਼ਨ ਦੇ ਦਰਮਿਆਨ ਇੰਟਰਸਟ ਰੇਟ ਕੱਟ ਕਰਕੇ ਇਨਫਲੇਸ਼ਨ ਵਧੂਗੀ ਘਟੂਗੀ, ਕੀ ਸਥਿਤੀ ਬਣੂਗੀ, ਪਟਾਕਾ ਤਾਂ ਨਹੀਂ ਪੈ ਜਾਊਗਾ। ਇਹ ਸਾਰੀਆਂ ਚੀਜ਼ਾਂ ਦਾ ਭਾਰ ਜਿਹੜਾ ਉਹ ਜਰੋਮ ਪਾਵਲ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਹੈਗਾ ਆ, ਤੇ ਉਹ ਕਿਸ ਤਰੀਕੇ ਦੇ ਨਾਲ ਵਿਚਾਰ ਕਰਕੇ ਅੱਗੇ ਲੈ ਕੇ ਜਾ ਰਹੇ ਆ, ਇਹ ਦੇਖਣ ਵਾਲੀ ਗੱਲ ਆ। ਪਰ ਜਿੱਦਾਂ ਵੀ ਆ ਹਰਜੋਤ ਸਿੰਘ ਜੀ, ਇਕੋਨਮੀ ਬਚੀ ਆ ਜਾਂ ਕਹਿ ਲਓ ਵੀ ਲੰਗੜੀਆਂ ਲੱਤਾਂ ਦੇ ਉੱਤੇ ਜਿਹੜੀ ਉਹ ਖੜੀ ਆ, ਡਿੱਗਦੀ ਆ, ਕੀ ਹੁੰਦਾ ਆ ਉਹ ਕਹਿ ਨਹੀਂ ਸਕਦੇ। ਪਰ ਪਿਛਲੇ 2-3 ਸਾਲ ਤੋਂ ਇਹੀ ਜਿਹੜਾ ਡਾਂਸ ਆ ਉਹ ਆਪਾਂ ਨੂੰ ਰਿਸੈਸ਼ਨ ਦਾ, ਇਕੋਨਮੀ ਦਾ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਆ। ਹੋਮ ਡੀਪੂ ਦੇ ਕੋ-ਫਾਊਂਡਰ ਨੇ ਕਿਹਾ ਆ ਵੀ ਬਹੁਤ ਹੀ ਜ਼ਿਆਦਾ ਖਤਰਨਾਕ ਵਾਰਨਿੰਗ ਹੈਗੀ ਆ ਯੂਐਸ ਦੀ ਇਕੋਨਮੀ ਦੇ ਲਈ। ਕੈਨ ਲੰਗੋਨੀ ਜੋ ਕੋ-ਫਾਊਂਡਰ ਹੈਗੇ ਆ, 1978 ਦੇ ਵਿੱਚ ਹੋਮ ਡੀਪੂ ਸ਼ੁਰੂ ਹੋਇਆ ਸੀ। ਉਹਨਾਂ ਨੇ ਕਿਹਾ ਵੀ ਦੇਖੋ ਸਾਡੇ ਤੇ ਕਰਜ਼ਾ ਕਿੰਨਾ ਅਮਰੀਕਾ ਤੇ, 36 ਤੋਂ 37 ਟ੍ਰਿਲੀਅਨ ਡਾਲਰ ਦਾ, ਤੇ ਹਰ ਸਾਲ 1 ਟ੍ਰਿਲੀਅਨ ਡਾਲਰ ਅਸੀਂ ਇੰਟਰਸਟ ਦੇ ਵਿੱਚ ਦੇ ਰਹੇ ਹੈਗੇ ਆ। 99 ਸਾਲਾਂ ਦਾ ਇਹ ਜਿਹੜਾ ਕੋ-ਫਾਊਂਡਰ ਆ, ਉਹਨੇ ਕਿਹਾ ਵੀ ਅਸੀਂ 4 ਹਫ਼ਤੇ ਪਹਿਲਾਂ 20 ਸਾਲਾਂ ਦਾ ਬੌਂਡ ਨਹੀਂ ਫਲੋਟ ਕਰ ਸਕੇ, ਕਿਉਂਕਿ ਜਿਸ ਨੂੰ ਸਭ ਤੋਂ ਜਿਹੜੀ ਸੇਫੈਸਟ ਇਨਵੈਸਟਮੈਂਟ ਅਮਰੀਕਾ ਦੇ ਵਿੱਚ ਗਿਣਿਆ ਜਾਂਦਾ ਹੈਗਾ ਆ। ਟਰੰਪ ਉਹਨਾਂ ਦੀਆਂ ਟੈਰਿਫ ਪਾਲਿਸੀਜ਼ ਨੂੰ ਲੈ ਕੇ ਤਾਂ ਉਹਨਾਂ ਨੇ ਕਾਫੀ ਗਾਲਾਂ ਵੀ ਕੱਢੀਆਂ ਹੈਗੀਆਂ। ਹਾਲਾਂਕਿ ਉਹ ਕਹਿੰਦੇ ਵੀ ਮੈਂ ਟਰੰਪ ਦਾ ਬਹੁਤ ਵੱਡਾ ਸਪੋਰਟਰ ਰਿਹਾ, 2016 ਚ ਵੀ ਮੈਂ ਬਹੁਤ ਜ਼ਿਆਦਾ ਜਿਹੜੀ ਸਪੋਰਟ ਕੀਤੀ ਹੈਗੀ ਆ। ਉਹ ਕਹਿੰਦੇ ਜੋ ਸਿਚੁਏਸ਼ਨ ਟੈਰਿਫਸ ਨੂੰ ਲੈ ਕੇ ਬਣੀ ਆ, ਉਹਨ ਹੋਰ ਵੀ ਜਿਹੜਾ ਪੱਠਾ ਬਿਠਾ ਲਿਆ ਹੈਗਾ ਆ। ਤੇ ਇਸ ਟਾਈਮ 8.4 ਬਿਲੀਅਨ ਡਾਲਰ ਦੀ ਨੈਟਵਰਥ ਆ ਹੋਮ ਡੀਪੂ ਦਾ ਜੋ ਕੋ-ਫਾਊਂਡਰ ਆ। ਉੱਤੋਂ ਕਹਿੰਦੇ ਵੀ ਹੁਣ ਆ ਜਿਓ ਪੋਲੀਟੀਕਲ ਸਿਚੁਏਸ਼ਨ ਜਿਹੜੀ ਮਿਡਲ ਈਸਟ ਦੇ ਵਿੱਚ ਹੋ ਗਈ ਆ, ਤੇ ਜੇ ਰੱਬ ਨਾ ਕਰੇ ਅਮਰੀਕਾ ਨੇ ਵਿੱਚ ਲੱਤ ਫਸਾ ਲਈ, ਤੇ ਇਹਦਾ ਬਹੁਤ ਬੁਰਾ ਅਸਰ ਇਕੋਨਮੀ ਦੇ ਉੱਤੇ ਪਊਗਾ।